ਵੀਅਰਸ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਰੇਡੀਓ ਪ੍ਰੋਗਰਾਮ ਬਾਦਸ਼ਾਹ ਜਾਂ ਬਾਗੀ ਦੇ ਸੰਚਾਲਕ ਸਰਦਾਰ ਜਸਬੀਰ ਸਿੰਘ ਹੋਰਾਂ ਦਾ। ਉਹਨਾਂ ਨੇ ਸਾਨੂੰ ਸ਼ਿਕਾਇਤ ਫਿਰ ਦੁਬਾਰਾ ਕੀਤੀ ਹੈ ਸਾਡੀ ਕਿ ਸਾਡੇ ਪ੍ਰੋਗਰਾਮ ਦੀ ਆਵਾਜ਼ ਬਹੁਤ ਘੱਟ ਹੁੰਦੀ ਹੈ ਜਾਂ ਵੱਧ ਜਾਂਦੀ ਹੈ। ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੁੰਦੇ? ਨਹੀਂ, ਇਹ ਟੈਕਨੀਕਲ ਗੱਲ ਸੀ। ਇਹਨਾਂ ਦੀ ਈਮੇਲ ਜਿਹੜਾ ਓਵਰਆਲ ਚੈਨਲ ਦਾ ਦੂਸਰਾ ਕੰਟੈਕਟ ਨੰਬਰ ਹੈ ਉਹਦੇ ਤੇ ਆਈ ਜੀ, ਔਰ ਇਸ ਨੂੰ ਉਹਨਾਂ ਨੇ ਜਿਹੜਾ ਉਹਨਾਂ ਦੀ ਸੈਟੀਸਫੈਕਸ਼ਨ ਮੁਤਾਬਕ ਇਹਨਾਂ ਨਾਲ ਕੱਲ ਮੇਰੀ ਗੱਲ ਹੋਈ ਹੈ ਸ਼ਾਮ ਨੂੰ ਜੀ। ਸੋ ਉਹ ਠੀਕ ਹੈ, ਜੋ ਇਹਨਾਂ ਦੀ ਸੀ ਪ੍ਰੋਬਲਮ ਉਹ ਦੂਰ ਹੋਈ ਹੈ। ਸੋ ਕਿਉਂਕਿ ਟੈਕਨੀਕਲ ਪਾਰਟ ਨੇ ਜੀ, ਸੋ ਇਟ ਹੈਜ਼ ਬੀਨ ਟੇਕਨ ਕੇਅਰ ਆਫ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਫਰੀਮੌਂਟ ਕੈਲੀਫੋਰਨੀਆ ਤੋਂ ਬੀਬੀ ਸੁਖਰਾਜ ਕੌਰ ਢੀਂਡਸਾ ਦਾ। ਇਹਨਾਂ ਨੇ ਪ੍ਰੋਗਰਾਮ ਸੱਚੋ ਸੱਚ ਦੀ ਬੜੀ ਤਾਰੀਫ ਕੀਤੀ ਹੈ। ਇਹਨਾਂ ਨੇ ਸੁਝਾਅ ਵੀ ਦਿੱਤਾ ਹੈ ਕਿ ਜਿਹੜੇ ਲੋਕ ਇਸ ਟੀਵੀ 84 ਲਈ ਸ਼ੁਭ ਕਾਮਨਾਵਾਂ ਰੱਖਦੇ ਹਨ ਉਹਨਾਂ ਨੂੰ ਸਿਰਫ ਗੱਲਾਂ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ, ਬਲਕਿ ਇਸ ਦੀ ਖੁੱਲ੍ਹ ਕੇ ਮਾਈਕ ਸਹਾਇਤਾ ਵੀ ਕਰਨੀ ਚਾਹੀਦੀ ਹੈ। ਇਹਨਾਂ ਨੇ ਮਦਰਸ ਡੇ ਤੇ ਸਾਡਾ ਦਿੱਤਾ ਗਿਆ ਸੁਨੇਹਾ ਕਿ ਆਪੋ ਆਪਣੇ ਘਰਾਂ ਵਿੱਚ ਆਪਣੇ ਬਜ਼ੁਰਗਾਂ ਨੂੰ ਪੂਰਾ ਪਿਆਰ ਸਤਿਕਾਰ ਦਿਓ ਬੜਾ ਪਸੰਦ ਆਇਆ। ਇਹਨਾਂ ਨੇ ਪੁੱਛਿਆ ਹੈ ਕਿ ਗੁਰੂ ਸਾਹਿਬ ਨੇ ਤਾਂ ਔਰਤ ਨੂੰ ਬੜਾ ਉੱਚਾ ਰੁਤਬਾ ਬਖਸ਼ਿਆ, ਪਰ ਸਾਡੇ ਘਰਾਂ ਵਿੱਚ ਔਰਤਾਂ ਦੀ ਮਾਰ ਕੁਟਾਈ ਅਤੇ ਭਰੂਣ ਹੱਤਿਆ ਦਾ ਸਿਲਸਿਲਾ ਕਦੋਂ ਖਤਮ ਹੋਵੇਗਾ? ਇਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਸਿੱਖ ਬੱਚੀਆਂ ਬਾਗੀ ਹੋ ਕੇ ਬਾਹਰ ਵਿਆਹ ਕਰਵਾਉਂਦੀਆਂ ਹਨ ਉਹਨਾਂ ਦੇ ਮਨਾਂ ਵਿੱਚ ਕਿਤੇ ਨਾ ਕਿਤੇ ਉਹਨਾਂ ਦੀਆਂ ਮਾਵਾਂ ਨਾਲ ਹੋਏ ਦੁਰਵਿਹਾਰ ਦਾ ਬਦਲਾ ਲੈਣ ਦੀ ਭਾਵਨਾ ਵੀ ਹੁੰਦੀ ਹੈ। ਤੁਸੀਂ ਇਸ ਇਸ਼ੂ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਭੈਣ ਜੀ, ਸੁਖਰਾਜ ਕੌਰ ਢੀਂਡਸਾ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਤਾਰੀਫ ਵੀ ਕੀਤੀ ਪ੍ਰੋਗਰਾਮ ਦੀ, ਪਰ ਜਿਹੜਾ ਉਹਨਾਂ ਨੇ ਸਵਾਲ ਜਾਂ ਜਿਹੜਾ ਉਹਨਾਂ ਦਾ ਕਮੈਂਟ ਹੈ ਉਹ ਬੜਾ ਹਿਰਦੇ ਵਿੰਨਣ ਵਾਲਾ ਹੈ ਜੀ। ਇਸ ਲਈ ਨਹੀਂ ਕਿ ਉਹਨਾਂ ਨੇ ਕੋਈ ਨਾ ਪੱਖੀ ਗੱਲ ਕੀਤੀ ਹੈ ਜੀ, ਇਸ 'ਚ ਕਾਫੀ ਹੱਦ ਤੱਕ ਸੱਚਾਈ ਹੈ ਜੋ ਗੱਲ ਉਹਨਾਂ ਨੇ ਕਹੀ ਹੈ ਜੀ। ਔਰ ਇਹ ਵੀ ਚੰਗੀ ਗੱਲ ਹੈ ਵੀ ਉਹਨਾਂ ਨੂੰ ਇਹ ਗੱਲ ਪਸੰਦ ਆਈ ਕਿ ਜਿਹੜਾ ਅਸੀਂ ਮਦਰਸ ਡੇ ਦੇ ਉੱਤੇ ਜੀ ਮੈਸੇਜ ਦਿੱਤਾ ਸੀ। ਔਰ ਮੈਸੇਜ ਤਾਂ ਇਹੀ ਹੈ, ਔਰ ਇਹ ਵੀ ਜਿਹੜਾ ਮੈਸੇਜ ਹੈ ਉਹ ਵੀ ਉਸ ਜਿਹੜਾ ਉਹਨਾਂ ਨੇ ਕੰਸਰਨ ਸ਼ੋ ਕੀਤਾ ਹੈ ਆਪਣੇ ਅਖੀਰਲੇ ਕਾਮੈਂਟ ਦੇ ਵਿੱਚ ਉਹਦੇ ਨਾਲ ਹੀ ਜੁੜਿਆ ਹੋਇਆ ਹੈ ਜੀ। ਕਿਉਂਕਿ ਦੇਖੋ, ਧਰਮ ਸੱਚਾਈ ਰੱਬ ਨੂੰ ਮਿਲਣਾ ਅੱਡ ਅੱਡ ਉਹਦੀਆਂ ਫਿਲਾਸਫੀਜ਼ ਸਕੂਲ ਆਫ ਥਾਟ ਨੇ ਜੀ। ਗੁਰੂ ਨਾਨਕ ਸਾਹਿਬ 550 ਸਾਲ ਪਹਿਲਾਂ ਆਏ, ਉਸ ਤੋਂ ਪਹਿਲਾਂ ਵੀ ਤਾਂ ਧਰਮ ਐਗਜ਼ਿਸਟ ਕਰਦੇ ਸੀ, ਫਲਸਫੇ ਸੀ, ਕਿੰਨੇ ਪੁਰਾਣੇ ਧਰਮ ਨੇ ਅਸੀਂ ਅੱਗੇ ਜ਼ਿਕਰ ਕੀਤਾ 6-7 ਹਜ਼ਾਰ ਸਾਲ ਤੋਂ ਕਿੰਨੇ ਸਕੂਲ ਆਫ ਥਾਟ ਨੇ ਜੀ। ਸਿੱਖੀ ਦੀ ਖੂਬਸੂਰਤੀ ਇਹ ਸੀ ਜਾਂ ਇਹ ਹੈ ਕਿ ਗੁਰੂ ਸਾਹਿਬ ਨੇ ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ ਦੇ ਨਾਲ ਇਸ ਨੂੰ ਐਪਲਾਈਡ ਰਿਲੀਜਨ ਬਣਾਇਆ ਜੀ। ਕਿ ਸਿਰਫ ਤੁਸੀਂ ਭੱਜ ਕੇ ਦੁਨੀਆ ਤੋਂ ਮੰਕ ਬਣ ਕੇ, ਭਿਕਸ਼ੂ ਬਣ ਕੇ, ਸੰਨਿਆਸੀ ਬਣ ਕੇ, ਬਾਬੇ ਬਣ ਕੇ ਜਿਹੜਾ ਉਹ ਸਿਰਫ ਰੱਬ ਨੂੰ ਪਾਣ ਦਾ ਜਿਹੜਾ ਉਹ ਅਡੰਬਰ ਨਾ ਰਚੋ ਜੀ। ਸੰਸਾਰ ਦੇ ਵਿੱਚ ਰਹੋ, ਜੀਵਨ ਦੇ ਵਿੱਚ ਰਹੋ, ਤੇ ਫਿਰ ਜਿਹੜੀਆਂ ਸੱਚ ਦੀਆਂ ਵੈਲਿਊਜ਼ ਨੇ, ਸੱਚ ਦੀਆਂ ਕਦਰਾਂ ਕੀਮਤਾਂ ਨੇ, ਉਹ ਤੁਹਾਡੇ ਜੀਵਨ ਦਾ ਹਿੱਸਾ ਬਣ, ਤੁਹਾਡੇ ਜੀਵਨ ਦੇ ਵਿੱਚ ਉਸ ਪਿਆਰ ਦੀ ਖੁਸ਼ਬੂ ਹੋਏ ਜਿਹੜਾ ਪਿਆਰ ਤੁਸੀਂ ਰੱਬ ਨੂੰ ਕਰਦੇ ਹੋ ਜੀ। ਔਰ ਇਹੀ ਕਿ ਭਾਈ ਹਰ ਚੀਜ਼ ਸੱਚ ਤੋਂ ਉਰੇ, ਪਰ ਸਭ ਤੋਂ ਉੱਪਰ, ਸੱਚ ਤੋਂ ਵੀ ਉੱਪਰ ਜੇ ਕੋਈ ਚੀਜ਼ ਹੈ ਤੇ ਉਹ ਸੱਚ ਆਚਾਰ ਹੈ, ਟਰੂਥਫੁਲ ਲਿਵਿੰਗ ਹੈ ਜੀ। ਪਹਿਲੀ ਗੱਲ। ਹੁਣ ਜੇ ਇਹ ਸਾਡੇ ਧਰਮ ਦੀ ਫਿਲਾਸਫੀ ਹੈ ਜਿਸ ਦੇ ਉੱਤੇ ਸਾਰੇ ਧਰਮ ਦੀ ਇਮਾਰਤ ਖੜੀ ਹੈ ਜੀ, ਤੇ ਫਿਰ ਜੇ ਕਿਸੇ ਨੇ ਸਾਡੇ ਵੱਲ ਦੇਖਣਾ ਹੈ ਕਿ ਭਾਈ ਅਸੀਂ ਕਿੰਨੀ ਕੁ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ 'ਚ ਅਪਣਾਇਆ ਤੇ ਉਹ ਸਾਡੇ ਘਰ ਵੱਲ ਦੇਖੇਗਾ ਜੀ। ਪਹਿਲੀ ਗੱਲ ਕਿ ਕੀ ਸਾਡੀ ਕਮਾਈ ਇਮਾਨਦਾਰ ਹੈ, ਜੋ ਅਸੀਂ ਕਿਰਤ ਕਰ ਰਹੇ ਹਾਂ ਉਹ ਇਮਾਨਦਾਰ ਹੈ। ਫਿਰ ਜਿਸ ਘਰ ਦੇ ਵਿੱਚ ਜਿੱਥੇ ਪਤਨੀ ਹੈ, ਬੱਚੇ ਨੇ, ਬੱਚੀਆਂ ਨੇ, ਮਾਪਿਓ ਨੇ, ਸਾਡਾ ਵਰਤਾਰਾ ਕੀ ਹੈ? ਪੜ੍ਹਦੇ ਅਸੀਂ ਹੋਈਏ, ਕਈ ਵਾਰੀ ਭੋਗ ਪਾ ਲਈਏ ਗੁਰੂ ਗ੍ਰੰਥ ਸਾਹਿਬ ਦਾ, ਕਈ ਹੈ ਜੀ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਤੇ ਅਸੀਂ ਗਾਲ ਤੋਂ ਬਿਨਾਂ ਗੱਲ ਨਾ ਕਰੀਏ, ਨਾ ਕੰਮ ਤੇ ਨਾ ਆਪਣੇ ਘਰ ਦੇ ਵਿੱਚ ਜੀ। ਹੁਣ ਇੱਕ ਪਾਸੇ ਅਸੀਂ ਰੱਬ ਦੇ ਗੁਣ, ਮਿਠਾਸ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ, ਇਸ ਨੂੰ ਦੁਹਰਾ ਰਹੇ ਹੋਈਏ, ਪਰ ਨਾ ਸਾਡੇ ਬੋਲਾਂ 'ਚ ਮਿਠਾਸ ਹੋਏ, ਨਾ ਸਾਡੇ ਕਦਮਾਂ 'ਚ ਮਿਠਾਸ ਹੋਏ, ਨਾ ਸਾਡੇ ਨੈਣਾਂ 'ਚ ਮਿਠਾਸ ਹੋਏ। ਅਸੀਂ ਜਦੋਂ ਤੱਕੀਏ ਤੇ ਕੈਰੀ ਅੱਖ ਘੂਰ ਕੇ ਦੇਖ ਰਹੇ ਹਾਂ, ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਹਾਂ। ਸੋ ਮੁੱਢਲੇ ਤੌਰ ਤੇ ਔਰ ਫਿਰ ਜਿਹੜਾ ਜਿਸ ਪਾਸੇ ਉਹਨਾਂ ਨੇ ਇਸ਼ਾਰਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਡਾਟਾ ਦੇਖਦੇ ਹੋ, ਉਹ ਵੱਡੇ ਸ਼ਹਿਰਾਂ ਦਾ ਹੋਏ, ਕੈਨੇਡਾ ਦਾ ਹੋਏ,
ਇੰਗਲੈਂਡ 'ਚ ਹੋਏ, ਇੱਧਰ ਹੋਏ। ਇਹ ਅਜੇ ਪੰਜਾਬ ਦੀ ਗੱਲ ਨਹੀਂ ਕਰ ਰਹੇ ਜਿੱਥੇ ਐਕਸੈਪਟੈਂਸ ਹੈ। ਪੰਜਾਬ 'ਚ ਜੇ ਕੋਈ ਮਾਰਦਾ ਕੁੱਟਦਾ ਹੈ, ਘਰਵਾਲੀ ਨੂੰ ਮਾਰਦਾ ਹੈ ਜਾਂ ਬੱਚਿਆਂ ਨੂੰ ਮਾਰਦਾ ਹੈ, ਤੇ ਉੱਥੇ ਜਾ ਕੇ ਕੋਈ ਛਡਾਣ ਨਹੀਂ ਜਾਂਦਾ ਘਰ ਦੇ ਵਿੱਚੋਂ, ਕਹਿੰਦਾ ਜੀ ਇਹਦਾ ਘਰ ਹੈ ਜੀ। ਉੱਥੇ ਨਹੀਂ ਹੈ ਵੀ 911 ਕਾਲ ਕਰੋ ਤੇ ਪੁਲਿਸ ਵੀ ਸਮਝਦੀ ਹੈ ਜੀ ਉਹਨਾਂ ਦਾ ਹੱਕ ਹੈ। ਸੋ ਉਹ ਤਾਂ ਉਸ ਅਜੇ ਵੀ ਜਾਲ ਸਿਸਟਮ ਦੇ ਵਿੱਚ ਰਹਿ ਰਹੇ ਨੇ ਜਿਹੜਾ ਸਦੀਆਂ ਤੋਂ ਮੈਨ ਮੇਡ ਸੁਸਾਇਟੀ ਨੇ ਬਣਾਇਆ। ਪਰ ਅਸੀਂ ਤਾਂ ਇਹਨਾਂ ਮੁਲਕਾਂ ਦੀ ਗੱਲ ਕਰਦੇ ਜੀ ਜਿੱਥੇ ਕਿ ਬੱਚਿਆਂ ਨੂੰ ਜੰਮਦਿਆਂ ਨੂੰ ਹੀ ਜਿਹੜੇ ਉਹਨਾਂ ਦੇ ਰਾਈਟਸ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਜੀ। ਉਹਨਾਂ ਘਰਾਂ ਦੇ ਵਿੱਚ ਵੀ ਕਿੰਨੇ ਘਰ ਐਸੇ ਨੇ ਜਿੱਥੇ ਬੀਬੀਆਂ ਸਿਰਫ ਦੜ ਵੱਟ ਕੇ ਸਮਾਂ ਕੱਟ ਲੈਂਦੀਆਂ ਕਿ ਬੱਚੇ ਨੇ ਹੁਣ ਕਿੱਧਰ ਨੂੰ ਜਾਣ, ਮਾਪਿਓ ਦਾ ਆਨਰ ਸਾਹਮਣੇ ਆ ਜਾਂਦਾ ਜੀ। ਔਰ ਉਹਦੇ ਜਿਹੜਾ ਇੱਕ ਵੱਡਾ ਕਾਰਨ ਜਿਹੜੀ ਇਹ ਵਾਇਲੈਂਸ ਦੀ ਗੱਲ ਹੈ ਉਹ ਸ਼ਰਾਬ ਨਾਲ ਜੁੜਿਆ ਹੋਇਆ ਜੀ। ਨਸ਼ੇ ਦਾ ਜਿਹੜਾ ਜ਼ੋਰ ਹੈ, ਔਰ ਸਿੱਖਾਂ 'ਚ ਸ਼ਰਾਬ ਦੀ ਐਕਸੈਪਟੈਂਸ ਕਿਸ ਲੈਵਲ ਤੱਕ ਹੈ ਕਿ ਵੀ ਜੇ ਹੁਣ ਕਈ ਵਾਰੀ ਕੁਛ ਹਾਲਤਾਂ 'ਚ, ਮੈਂ ਨੇਮ ਤਾਂ ਨਹੀਂ ਕਰਨਾ ਚਾਹੁੰਦਾ, ਵੀ ਬੜੇ ਨਾਮੀ ਗੁਰਦੁਆਰਿਆਂ ਦੇ ਵਿੱਚ ਜਿਹੜੇ ਬੜੇ ਬੜੇ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਸੀ, ਉਹਨਾਂ ਦੇ ਵੀ ਜਦੋਂ ਮੁੰਡੇ ਦਾ ਵਿਆਹ ਹੋਇਆ ਜਾਂ ਦੂਜਾ ਆਨੰਦ ਕਾਰਜ ਕਰਨ ਤੋਂ ਬਾਅਦ ਪਾਰਟੀ ਕਰ ਰਹੇ ਨੇ। ਪਾਰਟੀ ਦਾ ਮਤਲਬ ਸ਼ਰਾਬ ਹੈ ਜੀ। ਔਰ ਜਦੋਂ ਉਹਨਾਂ ਨੂੰ ਕਿਸੇ ਨੇ ਕਨਫਰੰਟ ਕੀਤਾ ਹੈ, ਉਹ ਹਰਮੰਦਰ ਸਾਹਿਬ ਦੇ ਵੀ ਗ੍ਰੰਥੀ ਰਹੇ, ਉਹਨਾਂ ਨੂੰ ਕਿਹਾ ਕਿ ਜੀ ਇਹ ਕੀ, ਉਹ ਕਹਿੰਦੇ ਮੁੰਡੇ ਦੀ ਚਾਹਨਾ ਸੀ, ਮੈਂ ਹੁਣ ਮੁੰਡੇ ਦੀਆਂ ਖੁਸ਼ੀਆਂ ਥੋੜੀ ਘੁੱਟ ਦਿਆਂ ਜੀ। ਹੁਣ ਜਦੋਂ ਐਟੀਟਿਊਡ ਇਹ ਹੈ, ਜੇ ਤੁਸੀਂ ਸ਼ਰਾਬ ਇੱਕ ਡਰੱਗ ਘਰਾਂ ਦੇ ਵਿੱਚ ਆਣ ਦਿਓਗੇ ਜੀ ਤੇ ਫਿਰ ਵਾਇਲੈਂਸ ਕਿਵੇਂ ਰੋਕੋਗੇ? ਅੱਧਿਓਂ ਜ਼ਿਆਦਾ ਨਸ਼ੇ ਦੇ ਵਿੱਚ ਇਸ ਕਿਸਮ ਦੇ ਕੰਮ ਹੁੰਦੇ ਨੇ ਜੀ। ਸੋ ਮੈਂ ਸਮਝਦਾ ਔਰ ਇਹ ਬਿਲਕੁਲ ਠੀਕ ਹੈ। ਇਹ ਭਾਵੇਂ ਸੋਲ ਰੀਜ਼ਨ ਨਹੀਂ ਹੈ ਕਿ ਜੀ ਬੱਚੀਆਂ ਜਿਹੜੀਆਂ ਦਹਲੀਜ਼ ਟੱਪ ਜਾਂਦੀਆਂ ਜਾਂ ਬਾਹਰ ਵਿਆਹ ਦੀ ਕਾਮਨਾ ਕਰਦੀਆਂ ਕਿ ਜੀ ਨਹੀਂ ਅਸੀਂ, ਕਿਤੇ ਨਾ ਕਿਤੇ ਰਿਵੈਂਜ ਵੀ ਹੁੰਦਾ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਇਹ ਤਾਂ ਹਿਪੋਕਰੇਟ ਨੇ, ਝੂਠੇ ਨੇ ਜੀ। ਬਾਹਰ ਇਹ ਬੜੇ ਭਲੇ ਬਣੇ ਹੋਏ ਨੇ, ਧਰਮੀ ਬਣੇ ਹੋਏ ਨੇ, ਬੜੇ ਇਹਨਾਂ ਦੇ ਗੁਣ ਗਾਇਨ ਹੁੰਦੇ ਨੇ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ, ਘਰ ਇਹਨਾਂ ਦੀਆਂ ਕੀ ਕਰਤੂਤਾਂ ਨੇ, ਬੱਚਿਆਂ ਤੋਂ ਤਾਂ ਨਹੀਂ ਨਾ ਕੋਈ ਚੀਜ਼ ਲੁਕਦੀ। ਸੋ ਪਹਿਲੀ ਗੱਲ ਤਾਂ ਉਹ ਹਿਪੋਕਰੇਸੀ ਹੈ, ਦੰਭ ਹੈ ਜਿਹੜਾ ਐਕਸਪੋਜ਼ ਹੁੰਦਾ ਜੀ। ਦੂਸਰੀ ਗੱਲ ਉਹਨਾਂ ਦੇ ਵਿੱਚ ਇੱਕ ਰਿਪਲਸ਼ਨ ਡਿਵੈਲਪ ਹੋ ਜਾਂਦੀ ਹੈ ਕਿ ਵੀ ਇਹ ਨਹੀਂ ਹੈ, ਇਹ ਇਸ ਤਰ੍ਹਾਂ ਹੀ ਹੈ, ਇਹ ਲਾਈਫ ਦੇ ਵਿੱਚ ਇਹ ਮਾਰ ਕੁਟਾਈ ਵਾਲੀ ਜ਼ਿੰਦਗੀ। ਕੁਝ ਜਿਹੜੇ ਨੇ ਉਹ ਬਿਲਕੁਲ ਉਹਨਾਂ ਦੀ ਆਪਣੀ ਵਿਆਹਤਾ, ਕਿਉਂਕਿ ਬਚਪਨ ਦੇ ਵਿੱਚ ਜਿਹੜੇ ਤੁਹਾਡੇ ਇੰਪੈਕਟ ਪਏ ਹੁੰਦੇ ਨੇ ਉਹ ਬੜੇ ਐਵਰ ਲਾਸਟਿੰਗ ਹੁੰਦੇ ਨੇ ਜੀ। ਸੋ ਇਹਦਾ ਇਲਾਜ ਕੀ ਹੈ? ਇਲਾਜ ਤਾਂ ਮੈਂ ਜਿਵੇਂ ਕਿਹਾ ਵੀ ਨਸ਼ਿਆਂ ਤੋਂ ਬਚੀਏ, ਗੁਰੂ ਵੱਲ ਮੁੜੀਏ, ਔਰ ਜਿਨ੍ਹਾਂ ਘਰਾਂ ਦੇ ਵਿੱਚ ਮਾਵਾਂ ਜਪਜੀ ਪੜ੍ਹਦੇ ਆ, ਆਟਾ ਗੁੰਨਦੇ ਆ, ਆਪਣੇ ਬੱਚਿਆਂ ਨੂੰ ਗੁਰਸਿੱਖੀ ਦੀ ਰੋਹ ਰੀਤ ਦੇ ਵਿੱਚ, ਗੁਰਸਿੱਖੀ ਦੇ ਸਿਧਾਂਤਾਂ ਵਿਸ਼ਵਾਸਾਂ 'ਚ ਪਾਲਦੀਆਂ ਨੇ ਜੀ। ਜਿਨ੍ਹਾਂ ਘਰਾਂ 'ਚ ਹਸਬੈਂਡ ਵਾਈਫ ਪਰਿਵਾਰ ਇਕੱਠੇ ਬੈਠ ਕੇ ਰਹਿ ਰਾਸ ਦਾ ਪਾਠ ਕਰਦੇ ਜੀ। ਜਿਨ੍ਹਾਂ ਘਰਾਂ ਦੇ ਵਿੱਚ ਗੁਰਬਾਣੀ ਗੁਰਮਤ ਇਸ ਦੀ ਵਿਚਾਰ ਹੁੰਦੀ ਹੈ, ਜਿੱਥੇ 4 ਚੰਗੀਆਂ ਕਿਤਾਬਾਂ ਖਰੀਦੀਆਂ ਜਾਂਦੀਆਂ ਨੇ ਕਿ ਵੀ ਬੱਚੇ ਵੀ ਪੜ੍ਹਨਗੇ, ਆਪ ਵੀ ਪੜ੍ਹਦੇ ਨੇ, ਨਾ ਕਿ ਹੁੰਦਾ ਹੈ ਕਿ ਵੀ ਸ਼ਰੀਕਾਂ ਨੇ ਜਿਹੜਾ ਫਲਾਣੀ ਜਿਹੜੀ ਹੈ ਦੁਕਾਨ ਤੋਂ ਫਰਨੀਚਰ ਕਰਤਾਰਪੁਰੋਂ ਮੰਗਵਾਇਆ ਤੇ ਅਸੀਂ ਵੀ ਉੱਥੋਂ ਲੋਡ ਕਰਾ ਕੇ ਲਿਆਣਾ ਜੀ। ਸੋ ਇਸ ਨਾਲੋਂ ਜੇ ਘਰਾਂ ਦਾ ਮਾਹੌਲ ਸਾਡਾ ਇਸ ਕਿਸਮ ਦਾ ਹੋਏਗਾ ਕਿ ਜਿਹਦੇ 'ਚ ਗੁਰਸਿੱਖੀ ਆਧਾਰ ਹੋਏਗਾ, ਔਰ ਜੇ ਕਿਤੇ ਕਮਜ਼ੋਰੀ ਵੀ ਹੈ, ਕਈ ਵਾਰ ਕੁਝ ਚੀਜ਼ਾਂ ਇਸ ਕਿਸਮ ਦੀਆਂ ਵੀ ਨੇ ਜਿਹੜੀਆਂ ਜਿਨ੍ਹਾਂ ਤੇ ਕੰਟਰੋਲ ਨਹੀਂ ਹੁੰਦਾ, ਉਹਨਾਂ 'ਚ ਐਂਗਰ ਹੈ, ਗੁੱਸਾ ਹੈ। ਕਈ ਵਾਰ ਗੁੱਸੇ ਨੂੰ ਚੰਡਾਲ ਕਿਹਾ ਗੁਰੂ ਸਾਹਿਬ ਨੇ, ਮੁੱਠੀ ਕ੍ਰੋਧ ਚੰਡਾਲ, ਚੰਡਾਲ ਕਾਤਲ ਹੈ। ਸੋ ਗੁੱਸੇ 'ਚ ਕਈ ਵਾਰ ਇਸ ਕਿਸਮ ਦਾ ਕੋਈ ਮਿਸਹੈਪ ਵੀ ਹੋ ਸਕਦਾ। ਉਹਦੇ 'ਚ ਆਪਸ 'ਚ ਇੱਕ ਮੁਆਫੀਨਾਮਾ, ਇਸ ਕਿਸਮ ਦਾ ਵਿਹਾਰ ਨਾ ਕਰਨ ਦੀ ਗੱਲ। ਪਰ ਸ਼ਰਾਬ ਔਰ ਟਰੂਥਫੁਲ ਲਾਈਫ ਤੋਂ ਜਿਹੜਾ ਡਿਸਟੈਂਸ ਹੈ, ਇਹ ਇੱਕ ਸਭ ਤੋਂ ਵੱਡਾ ਕਾਰਨ ਹੈ ਇਸ ਵਾਇਲੈਂਸ ਦਾ। ਭੈਣ ਜੀ ਸੁਖਰਾਜ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇਸ ਪਾਸੇ ਇੱਕ ਵਾਰ ਫਿਰ ਧਿਆਨ ਦਿਵਾਇਆ ਸੀ। ਦਾ ਪਹਿਲਾਂ ਵੀ ਜ਼ਿਕਰ ਕਰਦੇ ਰਹਿੰਦੇ ਜੀ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ, ਤੇ ਸਾਡੇ ਕੋਲ ਹੋਰ ਹੀ ਬੜੇ ਆਪਣੇ ਦਰਸ਼ਕਾਂ ਦੀਆਂ ਈਮੇਲਸ ਆਈਆਂ ਹੋਈਆਂ ਨੇ, ਪਰ ਪ੍ਰੋਗਰਾਮ ਦੇ ਸਮੇਂ ਨੂੰ ਮੁੱਖ ਰੱਖਦਿਆਂ ਅਸੀਂ ਈਮੇਲ ਦਾ ਸਿਲਸਿਲਾ ਇੱਥੇ ਬੰਦ ਕਰਦੇ ਹਾਂ ਤੇ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਅੱਜ 14 ਮਈ 2013 ਪਹਿਲੀ ਜੇਠ ਨਾਨਕਸ਼ਾਹੀ 545 ਦਾ ਦਿਨ ਹੈ, ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਇਤਿਹਾਸ ਅਤੇ ਵਰਲਡ ਹਿਸਟਰੀ ਵਿੱਚ ਕੀ ਮਹੱਤਤਾ ਹੈ? ਦੇਖੋ, ਅਸੀਂ 12 ਮਈ ਤੋਂ ਗੱਲ ਕਰ ਰਹੇ ਹਾਂ, ਜਿੱਦਣ ਚੱਪੜਚਿੜੀ ਦਾ ਜਿਹੜਾ ਜੰਗ ਦੇ ਵਿੱਚ ਸਿੰਘਾਂ ਨੇ 800 ਸਾਲ ਦੀ ਹਿਸਟਰੀ ਬਦਲੀ ਜੀ। ਉਸੇ ਸ਼ਾਮ ਸਰਹੰਦ ਤੱਕ ਪਹੁੰਚੇ, ਬਾਹਰ ਦੀਵਾਰਾਂ ਸੀ, ਉੱਥੇ ਮੁਕਾਬਲਾ ਹੋਇਆ, ਫਿਰ ਅੰਦਰ ਚਲੇ ਗਏ। ਕਿਲੇ ਦੇ ਉੱਤੇ ਜਿਹੜਾ ਫਤਿਹ ਕਰਕੇ 14 ਮਈ ਨੂੰ ਇਨਫੈਕਟ ਸਰਹੰਦ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੁੱਲਿਆ ਜੀ। ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ, ਖਾਲਸਾਈ ਸਿੱਕਾ ਔਰ ਮੋਹਰ ਔਰ
ਉਹ ਸਾਰਾ ਜਿਹੜਾ ਉਹ ਜਾਰੀ ਹੋਇਆ। ਸੋ 14 ਮਈ ਦੀ ਗੱਲ ਲਗਾਤਾਰਤਾ ਨਾਲ ਚੱਲ ਰਹੀ ਹੈ ਜੀ। 1910 ਦੇ ਵਿੱਚ ਸਿੰਘ ਸਭਾ ਦੇ ਬਾਨੀਆਂ ਚੋਂ ਇੱਕ ਸਰ ਜਵਾਹਰ ਸਿੰਘ ਕਪੂਰ ਵੀ ਹੋਏ, ਜਿਨ੍ਹਾਂ ਨੇ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਨਾਲ ਮਿਲ ਕੇ, ਇਹ ਪਹਿਲਾਂ ਆਰੀਆ ਸਮਾਜ 'ਚ ਸੀ, ਜਦੋਂ ਦਿਆਨੰਦ ਦੀ ਅਸਲੀਅਤ ਪਤਾ ਲੱਗੀ ਉਹਨੂੰ ਛੱਡ ਕੇ ਇਹਨਾਂ ਨੇ ਸਿੰਘ ਸਭਾ ਫਾਊਂਡ ਕੀਤੀ। ਸੋ ਇਹਨਾਂ ਨੇ ਬਹੁਤ ਸੇਵਾ ਕੀਤੀ ਜੀ। 1978 ਦੇ ਵਿੱਚ 13 ਅਪ੍ਰੈਲ 1978 ਨੂੰ ਨਰਕਧਾਰੀਆਂ ਨੇ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਦੇ ਸ਼ਹਿਰ ਸ਼ਹੀਦ ਭਾਈ ਫੌਜਾ ਸਿੰਘ ਤੇ 12 ਹੋਰ ਸਿੰਘਾਂ ਨੂੰ ਸ਼ਹੀਦ ਕੀਤਾ ਜੀ। 10 ਜੂਨ 1978 ਨੂੰ ਹੁਕਮਨਾਮਾ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਨਰਕਧਾਰੀਆਂ ਦੇ ਖਿਲਾਫ ਕਿ ਸਿੱਖ ਨਹੀਂ ਨੇ ਔਰ ਇਹਨਾਂ ਦੇ ਪਸਾਰ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾਏ। ਥਾਂ ਥਾਂ ਪ੍ਰੋਟੈਸਟ ਹੋਏ, ਕਾਨਪੁਰ 'ਚ ਹੋਇਆ, ਉੱਥੇ ਵੀ ਪੁਲਿਸ ਨੇ ਗੋਲੀ ਚਲਾਈ, ਕੁਝ ਸਿੱਖ ਸ਼ਹੀਦ ਹੋਏ। ਔਰ ਇੱਕ ਰੋਸ ਜਲੂਸ 14 ਮਈ ਨੂੰ 1978 ਦੇ ਵਿੱਚ ਹੀ ਦਿੱਲੀ ਦੇ ਵਿੱਚ ਨਿਕਲਿਆ, ਜਿਸ ਦੀ ਅਗਵਾਈ ਉਸ ਵੇਲੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਸਰਦਾਰ ਅਵਤਾਰ ਸਿੰਘ ਕੋਹਲੀ ਕਰ ਰਹੇ ਸੀ। ਸੋ ਪੁਲਿਸ ਨੇ ਲਾਠੀਚਾਰਜ ਕੀਤਾ, ਅਥਰੂ ਗੈਸ ਤੇ ਗੋਲੇ ਸੁੱਟੇ। ਨਤੀਜੇ ਦੇ ਤੌਰ ਤੇ ਸਰ ਅਵਤਾਰ ਸਿੰਘ ਕੋਹਲੀ ਵੀ ਸ਼ਹੀਦ ਹੋ ਗਏ ਔਰ 2 ਸਿੰਘ ਹੋਰ ਵੀ ਸ਼ਹੀਦ ਹੋਏ। ਸਰਕਾਰ ਨੇ ਉਸ ਵੇਲੇ, ਅਕਾਲੀ ਉਸ ਸਰਕਾਰ ਦਾ ਹਿੱਸਾ ਸੀ ਬੀਜੇਪੀ ਦੇ ਨਾਲ, ਮੁਰਾਰਜੀ ਦੇਸਾਈ ਦੇ ਨਾਲ, ਉਹਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਔਰ ਰਕਾਬਗੰਜ ਸੀਲ ਕਰ ਦਿੱਤੇ। 3 ਦਿਨ ਇਹਨਾਂ ਦੋਨਾਂ ਗੁਰਦੁਆਰਾ ਸਾਹਿਬ ਕੋਈ ਸਿੱਖ ਨਹੀਂ ਜਾ ਸਕਿਆ। ਸੋ ਉਹੀ ਅਕਾਲੀ ਫਿਰ ਬੀਜੇਪੀ ਦੇ ਨਾਲ ਬਗਲਗੀਰ ਨੇ, ਉਹਨਾਂ ਹਿੰਦੂ ਤਵੀਆਂ ਦੇ ਨਾਲ ਬਗਲਗੀਰ ਨੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1987 ਚ ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ 'ਚ ਡੈਲੀਗੇਟਸ ਇਕੱਠੇ ਹੋਏ ਸੰਵਿਧਾਨ ਬਣਾਉਣ ਦੇ ਲਈ, US ਕਨਸਟੀਟਿਊਸ਼ਨ। 1796 ਦੇ ਅੱਜ ਦੁਨੀਆ 'ਚ ਚੇਚਕ ਨਾਂ ਦੀ ਬਿਮਾਰੀ ਨਹੀਂ ਹੈ, ਕੋਈ ਮਰੀਜ਼ ਦੁਨੀਆ 'ਚ ਨਹੀਂ ਹੈ ਚੇਚਕ ਦਾ। ਪਹਿਲੀ ਜਿਹੜੀ ਉਹਦੀ ਇਨੋਕੂਲੇਸ਼ਨ ਚੇਚਕ ਦੀ ਹੋਈ ਮਿਸਟਰ ਐਡਵਰਡ ਜੈਨਰ ਨੇ ਕੀਤੀ, ਉਹ 1796 ਦੇ ਵਿੱਚ ਹੋਈ। 1908 ਦੇ ਵਿੱਚ ਪਹਿਲੀ ਪੈਸੇਂਜਰ ਫਲਾਈਟ ਚੱਲੀ। ਜਹਾਜ਼ ਅੱਜ ਤਾਂ ਹਜ਼ਾਰਾਂ ਦੀ ਗਿਣਤੀ 'ਚ ਫਲਾਈਟਾਂ ਉੜਦੀਆਂ ਨੇ, ਚੜ੍ਹਦੀਆਂ ਨੇ। ਸੋ ਪਹਿਲੀ ਪੈਸੇਂਜਰ ਫਲਾਈਟ 1908 ਦੇ ਵਿੱਚ। 1921 ਦੇ ਵਿੱਚ ਮਸੋਲਨੀ, ਜਿਹੜਾ ਕਿ ਇੱਕ ਬੜਾ ਮਾੜਾ ਡਿਕਟੇਟਰ ਹੋਇਆ ਇਟਲੀ ਦਾ, ਜਿਹਨੇ ਹਿਟਲਰ ਦੇ ਨਾਲ ਰਲ ਕੇ ਫਿਰ ਕਰੋੜਾਂ ਲੋਕਾਂ ਦੀ ਜਾਨ ਜਾਣ ਦਾ ਕਾਰਨ ਬਣਿਆ ਇਟਲੀ ਔਰ ਜਰਮਨੀ ਦਾ ਅਲਾਇੰਸ। ਪਹਿਲੀ ਵਾਰੀ ਇਹਦੀ ਪਾਰਟੀ ਨੂੰ 24 ਸੀਟਾਂ ਇਟਲੀ ਦੀ ਪਾਰਲੀਮੈਂਟ ਦੇ ਵਿੱਚ ਮਿਲੀਆਂ ਸੀ। 1948 ਚ ਇਜ਼ਰਾਈਲ ਨੇ ਆਪਣੀ ਆਜ਼ਾਦੀ ਡਿਕਲੇਅਰ ਕੀਤੀ ਬ੍ਰਿਟਨ ਤੋਂ, ਕਿਉਂਕਿ ਇਹ ਫਲਸਤੀਨ ਉਹਨਾਂ ਦੇ ਥੱਲੇ ਸੀ। ਸੋ ਬੈਨ ਗੁਰਿਓਨ ਪਹਿਲਾ ਪ੍ਰਾਈਮ ਮਿਨਿਸਟਰ ਸੀ ਇਜ਼ਰਾਈਲ ਦਾ, ਉਹਨਾਂ ਨੇ ਕਿਹਾ ਜੀ ਵੀ ਟੋਟਲ ਫਰੀडम। 1973 ਦੇ ਵਿੱਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਪਹਿਲੀ ਵਾਰੀ ਇਹ ਹੱਕ ਔਰਤਾਂ ਨੂੰ ਦਿੱਤਾ ਕਿ ਫੌਜ ਦੇ ਵਿੱਚ ਇੱਕ ਔਰਤ ਔਰ ਇੱਕ ਮਰਦ ਜਿਹੜੇ ਵੀ ਜਿਸ ਜੌਬ ਤੇ ਕੰਮ ਕਰਦੇ ਉਹਨਾਂ ਦੇ ਇਕੁਅਲ ਰਾਈਟਸ ਨੇ, ਇਕੁਅਲ ਪੇ ਹੋਏਗੀ। ਇਹ 1973 ਦੇ ਵਿੱਚ ਦਿੱਤਾ। ਹੁਣ ਅਸੀਂ ਜੇ ਸਿੱਖੀ ਦੀ ਖੂਬਸੂਰਤੀ ਦੇਖੀਏ ਕਿ 3 ਸਦੀਆਂ ਪਹਿਲਾਂ ਗੁਰੂ ਸਾਹਿਬ ਨੇ ਕੋਈ ਇਹ ਤਾਂ ਨਹੀਂ ਕਿਹਾ ਵੀ ਔਰਤ ਛੋਟੀ ਕਿਰਪਾਨ ਪਹਿਨੇ ਤਾਂ ਬੰਦਾ ਵੱਡੀ ਪਹਿਨੇ, ਜਾਂ ਉਹ ਪਾ ਨਹੀਂ ਸਕਦੀ। ਸੋ ਉਹ ਵੀ ਸ਼ੋਲਜਰਿੰਗ ਹੈ, ਜਦੋਂ ਤੁਸੀਂ ਕਿਰਪਾਨ ਪਹਿਨਦੇ ਹੋ ਤੁਸੀਂ ਸ਼ੋਲਜਰ ਹੋ। ਸੋ ਇਕੁਅਲ ਰਾਈਟ ਗੁਰੂ ਨੇ ਦਿੱਤੇ ਸੀ, ਲੇਕਿਨ ਅਮਰੀਕਨ ਸੁਪਰੀਮ ਕੋਰਟ ਨੇ 1973 ਦੇ ਵਿੱਚ ਇਹ ਕਿਹਾ ਵੀ ਆਰਮੀ 'ਚ ਦੋਨਾਂ ਦੀਆਂ ਜਿਹੜੇ ਨੇ ਇਕੁਅਲ ਰਾਈਟ ਨੇ। ਔਰ 1999 ਦੇ ਵਿੱਚ ਬੀਜਿੰਗ ਦੇ ਤਿਨੇਮੈਨ ਸਕੁਅਰ 'ਚ ਡੈਮੋਕ੍ਰੇਸੀ ਦੇ ਲਈ ਵੱਡੇ ਵਿਖਾਵੇ ਹੋਏ। ਔਰ ਜਿਹੜਾ ਜੂਨ ਦਾ ਪਹਿਲਾ ਹਫ਼ਤਾ ਜਦੋਂ ਆਏਗਾ, ਅਸੀਂ ਘੱਲੂਘਾਰਾ ਮਨਾ ਰਹੇ ਹੋਵਾਂਗੇ ਦੁਨੀਆ ਭਰ 'ਚ। ਔਰ ਚਾਈਨਾ ਵਾਲੇ ਫਿਰ ਉਸ ਤਿਨੇਮੈਨ ਸਕੁਅਰ ਨੂੰ ਯਾਦ ਕਰਦੇ ਨੇ, ਜਿਹੜੇ ਡੈਮੋਕ੍ਰੇਸੀ ਵਾਲੇ। ਸਰਕਾਰ ਤਾਂ ਅੱਜ ਵੀ ਨਹੀਂ ਕਰਦੀ ਕਿ ਜਦੋਂ ਟੈਂਕਾਂ ਦੇ ਨਾਲ ਕਿਵੇਂ ਉੱਥੇ ਵੀ ਜਿਹੜੇ ਸੈਂਕੜੇ ਸਟੂਡੈਂਟਸ ਨੂੰ ਮਾਰਿਆ ਗਿਆ, ਜਿਹੜੇ ਡੈਮੋਕ੍ਰੇਸੀ ਦੇ ਲਈ ਤਿਨੇਮੈਨ ਸਕੁਅਰ ਦੇ ਵਿੱਚ ਇਕੱਠੇ ਹੋਏ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਤੇ ਹੁਣ ਅਸੀਂ ਇੱਥੇ ਛੋਟਾ ਜਿਹਾ ਲੈਂਦੇ ਹਾਂ ਬ੍ਰੇਕ। ਵੀਅਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।